ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 8 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜਿਹੜੀ ਸਰਕਾਰ ਜਾਂ ਜਿਹੜੀਆਂ ਸੱਤਾਧਾਰੀ ਪਾਰਟੀਆਂ ਜਿਹੜੇ ਤੱਕੜੀ ਵੱਟੇ ਪਾਉਂਦੀਆਂ ਨੇ। ਇਹ ਆਮ ਤੌਰ ਤੇ ਕਹਾਵਤ ਪ੍ਰਚਲਿਤ ਹੈ ਕਿ ਸਿਆਸਤ ਜੋ ਵੀ ਕੁਝ ਕਰਦੀ ਹੈ ਉਹਨੂੰ ਪੂਰਾ ਮਿਹਨਤ ਤੋੜ ਕੇ ਕਰਦੀ ਹੈ, ਪਰ ਕਈ ਵਾਰੀ ਇਹ ਸਾਰੀਆਂ ਚੀਜ਼ਾਂ ਗੱਲਾਂ ਨਾ ਤਾਂ ਜਾਇਜ਼ ਹੀ ਹੁੰਦੀਆਂ ਤੇ ਨਾ ਹੀ ਚੰਗੀਆਂ ਲੱਗਦੀਆਂ। ਮਾਵਾਂ ਧੀਆਂ ਦਾ ਸਤਿਕਾਰ ਸਕੀਮ, ਜਿਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਬੜੀ ਡਿਟੇਲ ਦੇ ਨਾਲ ਚਰਚਾ ਕੀਤੀ ਸੀ ਸ਼ਰਮਾ ਜੀ, ਉਹਦੇ ਬਾਰੇ ਇਹ ਹੈ ਵੀ ਮਾਵਾਂ ਧੀਆਂ ਦੀ ਸਤਿਕਾਰ ਦਾ ਜਿਹੜੀ ਇਹ ਸਕੀਮ ਹੈ ਉਹਦਾ ਲਾਭ ਤਾਂ ਜੇ ਮਾਵਾਂ ਧੀਆਂ ਵੋਟਰਾਂ ਦਾ, ਕੀ ਇਹ ਸੱਚ ਹੈ ਜੀ? ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇਸ ਮੌਕੇ ਵਿਪਾਸ਼ਨਾ ਸੈਂਟਰ 'ਚ ਨੇ ਜੀ ਤੇ ਉਹਨਾਂ ਨੇ ਆਪਣਾ ਸਮਾਂ ਹੋਰ ਵਧਾ ਲਿਆ ਹੈ ਨਾ। ਉਹ ਰੋਮ ਸੜਦਾ ਰਿਹਾ ਤੇ ਨੀਰੂ ਬਾਂਸਰੀ ਵਜਾਉਂਦਾ ਰਿਹਾ ਤੇ ਇਹ ਆਪਣੀ ਬਾਂਸਰੀ ਉੱਥੇ ਵਜਾ ਰਹੇ ਨੇ। ਤੇ ਪੰਜਾਬ ਦੀ ਜੋ ਸਥਿਤੀ ਆਪਾਂ ਜਾਣਦੇ ਹੀ ਹਾਂ ਕਿ ਕਿੰਨੇ ਮਾਮਲਿਆਂ 'ਚ ਦੇਖੋ ਜਦੋਂ ਗਏ ਸੀ ਤਦ ਵੀ ਪੰਜਾਬ ਦੇ ਮੂਹਰੇ ਚੁਣੌਤੀਆਂ ਖੜੀਆਂ ਸੀ, ਖਾਸ ਕਰਕੇ ਇਹਨਾਂ ਦੇ ਆਪਣੇ ਮਾਮਲੇ ਜੇ ਆਪਾਂ ਦੇਖਾਂ। ਜਿਹੜਾ ਐਕਟ ਲਿਆਏ ਸੀ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ, ਉਹ ਮਾਮਲਾ ਚੱਲ ਰਿਹਾ ਸੀ। ਇਹਨਾਂ ਦੀ ਆਪਣੀ ਵੀਡੀਓ ਕਾਂਡ ਵਾਲਾ ਮਾਮਲਾ ਸੀਗਾ ਤੇ ਇਹ ਲੈਂਡ ਪੂਲਿੰਗ ਵਾਲੀ ਮਸਲੇ ਤੇ ਮੋਹਰ ਲਾ ਕੇ ਤੁਰ ਗਏ, ਉਹ ਮਾਮਲਾ ਖੜਾ ਜੀ। ਸੋ ਇੱਕ ਤਾਂ ਇਹ ਮਾਮਲੇ ਜਿਹੜੇ ਤਾਜ਼ੇ ਸਾਹਮਣੇ ਆ ਰਹੇ ਸੀ ਉਹ ਸੀਗੇ। ਦੂਸਰੇ ਜਿਹੜੇ ਇਹਨਾਂ ਦੇ ਜਾਣ ਪਿੱਛੋਂ ਸਾਹਮਣੇ ਆਏ ਫਿਲਮ ਸਤਲੁਜ ਦੇ ਹਵਾਲੇ ਨਾਲ ਵੱਡੀ ਚਰਚਾ ਛੱਡ, ਉਹ ਸਾਰੇ ਚੋਂ ਆਪ ਪਿੱਠ ਕਰਕੇ ਖੜੇ ਨੇ ਹੈਨਾ। ਤੇ ਇਹ ਸਾਰੇ ਸਥਿਤੀ ਦੇ ਵਿੱਚ ਹੁਣ ਆ ਨਵਾਂ ਮਾਮਲਾ ਆ ਗਿਆ ਜਿਹੜਾ ਅਮਰੀਕਾ ਵਾਲਾ ਆ ਗਿਆ ਕਿ ਅਮਰੀਕਾ ਨੇ ਜਿਹੜੇ ਖੁਲਾਸੇ ਕੀਤੇ ਨੇ ਇਹਨਾਂ ਦੇ ਅਧਿਕਾਰੀਆਂ ਤੱਕ ਮਾਮਲਾ ਆਉਂਦਾ। ਇਹ ਗ੍ਰਹਿ ਮੰਤਰੀ ਵੀ ਨੇ ਤੇ ਜਿਹਨਾਂ ਦੇ SHO ਕਰਦੇ ਨੇ ਉਹਨਾਂ ਮਾਮਲਿਆਂ 'ਚ ਤਾਂ ਇਹਨਾਂ ਤੇ ਵੀ ਸਵਾਲ ਹੈ, ਪਰ ਇਹ ਕਿਸੇ ਮਾਮਲੇ ਤੇ ਨਹੀਂ ਬੋਲੇ ਜੀ। ਸਹੀ ਹੈ, ਠੀਕ ਹੈ। ਤੁਸੀਂ ਜੇ ਉੱਥੇ ਵਿਪਾਸ਼ਨਾ 'ਚ ਹੋ ਸਕਦਾ ਕਿ ਸੱਚਮੁੱਚ ਤੁਸੀਂ ਸਾਰੇ ਸਿਸਟਮ ਤੋਂ ਦੂਰ ਹੋਵੋ, ਤੁਸੀਂ ਹੁਣ 4 ਦਿਨ ਹੋਰ ਵਧਾ ਲਏ ਉੱਥੇ ਰਹਿਣ ਦੇ, ਪਰ ਤੁਹਾਨੂੰ ਹੋਰ ਕੁਛ ਨਹੀਂ ਚੇਤੇ ਆਇਆ, ਵੋਟਰ ਚੇਤੇ ਆਏ। ਮੁੱਖ ਮੰਤਰੀ ਸਾਹਿਬ ਨੇ ਉੱਥੋਂ ਬੈਠ ਕੇ ਸੁਨੇਹਾ ਵੀਡੀਓ ਰੂਪ 'ਚ ਸਾਹਮਣੇ ਲਿਆਂਦਾ ਕਿ ਜੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਵਿੱਚ ਉਹਨਾਂ ਹੀ ਮਾਵਾਂ ਧੀਆਂ ਨੂੰ ਲਾਭ ਮਿਲੂਗਾ ਜਿਹੜੇ ਪੰਜਾਬ ਦੇ ਵੋਟਰ ਹੋਣਗੇ, ਇਸ ਲਈ ਆਪਣੀ ਵੋਟ ਜ਼ਰੂਰ ਬਣਵਾ ਲਓ। ਠੀਕ ਹੈ, ਅੱਛਾ। ਦੇਖੋ ਪੰਜਾਬ ਦੇ ਵਿੱਚ ਇਸ ਮੌਕੇ SIR ਚੱਲ ਰਹੀ ਆ, ਪਿੰਡਾਂ 'ਚ ਲਾਲ ਲਕੀਰ ਵਾਲਾ ਸਰਵੇ ਦਾ ਮਾਮਲਾ ਚੱਲ ਰਿਹਾ ਤੇ ਤੁਸੀਂ ਸਮੁੱਚੇ ਪੰਜਾਬ ਦੇ ਵਿੱਚ SIR ਨੂੰ ਲੈ ਕੇ ਪਹਿਰੇਦਾਰੀ ਕਰੋ ਨਾ ਜੇ ਕਰਨੀ ਹੈ। ਸਹੀ ਹੈ। ਵੋਟਾਂ ਦਾ ਬਾਅਦ ਇਸ ਸਮੇਂ ਮਤਲਬ ਸਭ ਤੋਂ ਵੱਡਾ ਖਤਰਾ ਲੋਕਾਂ ਨੂੰ ਇਹ ਖੜਾ ਕਿ ਸਾਡੀ ਵੋਟ ਨਾ ਕੱਟੀ ਜਾਵੇ ਜੀ। ਵੋਟ ਬਣਾਉਣਾ, ਵੋਟ ਦੀ ਰੱਖਿਆ ਕਰਨਾ ਕਾਨੂੰਨ ਦੀ, ਸਿਸਟਮ ਦੀ, ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਵੋਟਰ ਦੀ ਆਪਣੀ ਉਹ ਬਣਾਤੀ ਸਾਰੀ ਜ਼ਿੰਮੇਵਾਰੀ? ਚਾਹੀਦਾ ਤਾਂ ਇਹ ਸੀ ਚੋਣ ਕਮਿਸ਼ਨ ਪਹਿਰੇਦਾਰੀ ਕਰਦਾ ਕਿ ਕੋਈ ਵੋਟ ਤੋਂ ਵਾਂਝਾ ਨਾ ਰਹਿ ਜਾਵੇ ਜਿਹੜਾ ਵੋਟਰ ਹੈ ਜਾਂ ਜਿਹਦੀ ਨਵੀਂ ਬਣਨੀ, ਜਿਹੜਾ ਉਮਰ 'ਚ ਆ ਗਿਆ ਉਹਦੀ ਵੋਟ ਬਣਨੀ ਚਾਹੀਦੀ ਹੈ। ਜਦੋਂ ਜਨਮ ਸਰਟੀਫਿਕੇਟ ਵਾਲੀ ਪ੍ਰਕਿਰਿਆ ਅੱਜ ਦੀ ਤਰੀਕ 'ਚ, ਤਾਂ ਚੋਣ ਕਮਿਸ਼ਨ ਕੋਲ ਆਪਣੇ ਆਪ ਮੈਸੇਜ ਜਾਣਾ ਚਾਹੀਦਾ ਨਾ ਕਿ ਲਓ ਜੀ ਆ ਫਲਾਣਾ ਜਵਾਕ ਫਲਾਣੇ ਥਾਂ ਤੇ 18 ਸਾਲ ਦਾ ਹੋ ਗਿਆ, ਉਹਦੀ ਵੋਟ ਬਣਾਉਣ ਜਾਓ ਬਈ। ਸਹੀ ਹੈ। ਜੇ ਇੰਸ਼ੋਰੈਂਸ ਵਾਲੇ ਤੁਹਾਨੂੰ ਜਦੇ SMS ਭੇਜ ਸਕਦੇ ਨੇ, ਜੇ ਤੁਹਾਡੀ ਗੱਡੀ ਦੀ ਪੋਲਿਊਸ਼ਨ ਮੁੱਕਣ ਤੇ ਤੁਹਾਨੂੰ ਜਦੇ SMS ਆ ਸਕਦਾ ਹੈ, ਜਿਸ ਵਿੱਚ ਚਲਾਨ ਕੱਟਣ ਤੇ ਜਦੇ SMS ਭੇਜ ਸਕਦੇ ਹੋ, ਤਾਂ ਫਿਰ ਚੋਣ ਕਮਿਸ਼ਨ ਕੋਲ ਡਾਟਾ ਕਿਉਂ ਨਹੀਂ ਕਿ ਆ ਜਵਾਕ ਇੰਨੀ ਤਰੀਕ ਨੂੰ ਜੰਮਿਆ ਸੀ, ਇੰਨੀ ਤਰੀਕ ਨੂੰ 18 ਦਾ ਹੋ ਗਿਆ, ਲਓ ਜੀ ਅਸੀਂ ਤੁਹਾਡੇ ਘਰ ਤੁਹਾਡੀ ਵੋਟ। ਉਹਨਾਂ ਦੀ ਜ਼ਿੰਮੇਵਾਰੀ ਲੋਕਾਂ ਦੇ ਗੱਲ ਪਾ ਦਿਓ, ਆਪਣੀ ਜ਼ਿੰਮੇਵਾਰੀ ਆਪੇ ਲਓ ਜੀ। ਤੁਸੀਂ ਜੇ ਆਪਣੀ ਵੋਟ ਬਚਾ ਸਕਦੇ ਹੋ ਬਚਾ ਲਓ, ਸਹੀ ਹੈ। ਬਣਾ ਸਕਦੇ ਹੋ ਬਣਾ ਲਓ, ਨਹੀਂ ਬਚਾ ਸਕਦੇ ਹੋ ਬਚਾ ਲਓ। ਕਮਾਲ। ਤੇ ਇਸ ਸਮੇਂ ਫਿਰ ਮੁੱਖ ਮੰਤਰੀ ਸਾਹਿਬ ਦਾ ਰੋਲ ਵੱਡਾ ਸੀ ਨਾ। ਸਹੀ ਹੈ। ਉਹਨਾਂ ਨੇ ਸਮੁੱਚੀ SIR ਦੀ ਗੱਲ ਕਰਨ ਦੀ ਬਜਾਏ, ਸਮੁੱਚੇ ਪੰਜਾਬ ਦੇ ਵੋਟਰਾਂ ਦੀ ਪਹਿਰੇਦਾਰੀ ਕਰਨ ਦੀ ਬਜਾਏ ਨਿਸ਼ਾਨਾ ਕਿੱਥੇ ਬੰਨਿਆ?
ਮਾਵਾਂ ਧੀਆਂ ਸਤਿਕਾਰਯੋਗ ਹਨ। ਮਤਲਬ ਮਾਵਾਂ ਧੀਆਂ ਦਾ ਸਤਿਕਾਰ ਤਾਂ ਹੈ ਜੇ ਤੁਸੀਂ ਵੋਟਰ ਹੋ, ਨਹੀਂ ਮੈਨੂੰ ਕੋਈ ਮਤਲਬ ਨਹੀਂ ਤੁਹਾਤੋਂ। ਕਹਿਣਾ ਉਹ ਇਹ ਚਾਹੁੰਦੇ ਨੇ। ਇਹਦਾ ਮਤਲਬ ਉਹ 1000-1500 ਰੁਪਏ ਰਾਹੀਂ ਇਹ ਸੁਨੇਹਾ ਦੇ ਰਹੇ ਨੇ ਕਿ ਵੀ ਹੁਣ ਵੋਟ ਪੱਕੀ ਕਰ ਲਓ। ਇਹ ਵੋਟ ਬਣਾਉਣ ਲਈ ਨਹੀਂ ਕਹਿ ਰਹੇ, ਵੋਟ ਪਾਉਣ ਲਈ ਕਹਿ ਰਹੇ ਨੇ ਕਿ ਭਾਈ ਅਗਲੀਆਂ ਚੋਣਾਂ 'ਚ ਮੈਨੂੰ ਵੋਟ ਪਾਉਣੀ ਆ। ਮੈਨੂੰ ਇੱਕ ਸਾਥੀ ਬੜੀ ਕਮਾਲ ਦੀ ਗੱਲ ਕੱਲ ਸੁਣਾ ਰਿਹਾ ਸੀ। ਹਾਂਜੀ, ਕਹਿੰਦਾ ਜੀ ਇਹਨਾਂ ਦਾ ਤਰੀਕਾਕਾਰ ਦੇਖਿਓ ਕੀ ਆ। ਠੀਕ ਹੈ। ਕਹਿੰਦਾ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਫੈਲਾਈ ਨਾ, ਟੂ ਨੂੰ ਪ੍ਰਚਲਿਤ ਕੀਤਾ ਨਾ ਕਿ ਵੀ ਤੁਹਾਡੇ ਫੋਨ 'ਚ ਟੂ ਹੋ ਗਈ, ਆ ਦੇਖੋ ਵੀ ਟੂ ਆ ਰਹੀ ਹੈ, ਚੈੱਕ ਕਰੋ ਵੀ ਇਹ ਕਿਤੇ ਘਰ ਵਾਲਾ ਨਾ ਕਢਾ ਲਵੇ, ਹੈ ਨਾ। ਟੂ ਦੇ ਟਾਈਮ ਫੋਨ ਨੂੰ ਗੁੱਤਣਾ ਬੰਨ ਲਿਓ। ਸਹੀ ਹੈ। ਟੂ ਸ਼ਬਦ ਪ੍ਰਚਲਿਤ ਕੀਤਾ। ਕਹਿੰਦਾ ਹੁਣ ਇਹਦਾ ਅਗਲਾ ਐਪੀਸੋਡ ਦੇਖਿਓ। ਜਦੋਂ ਚੋਣਾਂ ਆਉਣਗੀਆਂ ਤਦ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੋਂ ਕਹਿਣਗੇ ਕਿ ਅਸੀਂ ਤੁਹਾਡੇ ਫੋਨਾਂ 'ਚ ਟੂ ਕਰਾਈ ਸੀ ਨਾ, ਹੁਣ ਤੁਸੀਂ EVM 'ਚ ਟੂ ਕਰਾਓ। ਸਹੀ ਹੈ, ਬਿਲਕੁਲ। ਕਹਿੰਦਾ ਉਹਨੂੰ ਏਦਾਂ ਪ੍ਰਚਾਰਨਗੇ। ਸੋ ਉਹ ਗੱਲ ਜੇ ਮੈਨੂੰ 2 ਦਿਨ ਪਹਿਲਾਂ ਦੱਸੇ ਰਹੇ ਸੀ ਇਸ ਤਰੀਕੇ ਕਰਨ ਨਾਲ ਕਿ ਇਹਨਾਂ ਦੀ ਏਦਾਂ ਦੀਆਂ ਸਕ੍ਰਿਪਟਾਂ ਲਿਖੀਆਂ ਜਾ ਰਹੀਆਂ, ਤੇ ਕੱਲ ਹੀ ਇਹ ਮਾਮਲਾ ਸਾਹਮਣੇ ਆ ਗਿਆ ਕਿ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਮਾਵਾਂ ਧੀਆਂ ਦਾ ਸਤਿਕਾਰ ਤਾਂ ਜੇ ਤੁਸੀਂ ਵੋਟਰ ਹੋ। ਸੋ ਇਹਦਾ ਮਤਲਬ ਗੱਲ ਉੱਥੇ ਲਿਆਉਣਾ ਚਾਹੁੰਦੇ ਨੇ। ਸਹੀ ਹੈ। ਇਹਦਾ ਮਤਲਬ ਜੇ ਕੋਈ ਧੀ 18 ਸਾਲ ਦੀ ਹੋ ਗਈ, ਉਹਦੀ ਵੋਟ ਨਹੀਂ ਅਜੇ ਬਣੀ, ਜਾਂ ਕੋਈ ਬੱਚੀ ਵਿਆਹ ਕੇ ਦੂਈ ਥਾਂ ਆਈ ਆ ਤੇ ਪਿਛਲੇ ਦਸਤਾਵੇਜ਼ ਨਹੀਂ ਜਮ੍ਹਾਂ ਕਰਾ ਸਕੀ ਤੇ ਹੁਣ ਉਹਦੀ ਵੋਟ ਕੱਟੀ ਜਾਣੀ ਆ, ਤੇ ਕੇਂਦਰ ਤਾਂ ਪਹਿਲਾਂ ਹੀ ਕਹਿੰਦਾ ਕਿ ਨਾ ਵੋਟਰ ਨਾਗਰਿਕ, ਨਾ ਆਧਾਰ ਕਾਰਡ ਨਾਗਰਿਕ, ਨਾ ਪਾਸਪੋਰਟ ਨਾਗਰਿਕ, ਨਾ ਰਾਸ਼ਨ ਕਾਰਡ ਨਾਗਰਿਕ। ਤੇ ਤੁਸੀਂ ਵੀ ਕਹਿ ਦਿਓ ਫਿਰ ਆ ਕੇ ਚਾਹੇ ਮਾਂ ਧੀ ਇੱਥੇ ਜੰਮੀਆਂ ਹੋਣ, ਜੇ ਤੁਹਾਡੀ ਥਾਂ ਬਦਲ ਗਈ, ਏਰੀਆ ਬਦਲ ਗਿਆ, ਵਿਆਹ ਹੋ ਕੇ ਕਿਤੇ ਆ ਗਏ ਜਾਂ ਕਿਸੇ ਕਾਰਨ ਵੋਟ ਕੱਟੀ ਗਈ, ਫਿਰ ਮੈਂ ਤੁਹਾਨੂੰ ਆਪਣਾ ਨਹੀਂ ਮੰਨਦਾ। ਮਤਲਬ ਉਹਦੀ ਵੋਟ ਬਚਾਉਣ ਲਈ ਜਾਂ ਉਹਦੇ ਸਹੀ ਜਾਣਨ ਦੇ ਲਈ ਕੋਸ਼ਿਸ਼ ਨਹੀਂ ਕਰਨੀ, ਅਸੀਂ ਸਿਰਫ ਇੱਥੇ ਨਿਗਾਹ ਰੱਖਣੀ ਆ ਕਿ ਉਹਦੀ ਵੋਟ ਕੱਟੀ ਗਈ, ਲਓ ਵੀ 1000-1500 ਨੂੰ ਪਾਉਣਾ ਬੰਦ ਕਰ ਦਿਓ। ਤਾਂ ਫਿਰ ਤੁਹਾਡੀਆਂ ਯੋਜਨਾਵਾਂ ਕਾਹਦੀਆਂ ਨੇ ਜੀ? ਇੱਥੋਂ ਹਿਸਾਬ ਲਾ ਲਓ, ਸਿਰਫ ਇਹ ਵੋਟ ਕੈਪਚਰ ਕਰਨ ਦੀ ਯੋਜਨਾਵਾਂ। ਸਹੀ ਹੈ, ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਕਾਂਗਰਸ ਦੀ, ਜਿਹੜਾ ਕਾਟੋ ਕਲੇਸ਼ ਪਿਆ ਹੋਇਆ। ਕਹਿੰਦੇ ਚੰਨੀ ਬੜੀ ਤੀਬਰਤਾ ਦੇ ਨਾਲ ਤੇ ਬੜੀ ਤਿਆਰੀ ਦੇ ਨਾਲ ਗਏ ਸੀਗੇ ਹਾਈਕਮਾਂਡ ਕੋਲੇ, ਪਰ ਹਾਈਕਮਾਂਡ ਨੇ ਬੂਹੇ ਨਹੀਂ ਖੋਲੇ ਜੀ। ਪ੍ਰਵੀਨ ਜੀ, ਭੁਪੇਸ਼ ਬਘੇਲ ਹੋਰੀ ਇੱਕ ਮੀਡੀਆ ਅਦਾਰੇ ਦੇ ਨਾਲ ਗੱਲ ਕਰਦਿਆਂ ਇਹ ਬੜੇ ਮਤਲਬ ਮੱਠੇ ਜਿਹੇ ਤਰੀਕੇ ਨਾਲ ਗੱਲ ਕਹਿੰਦੇ ਨੇ। ਦੇਖੋ, ਰਾਜਾ ਬੜੀ ਪ੍ਰਧਾਨਤਾ ਰਹਿਣਗੇ, ਸ਼ਾਮ ਢਲਦਿਆਂ ਉਹਨਾਂ ਦੀ ਆਵਾਜ਼ ਉੱਚੀ ਹੋ ਜਾਂਦੀ ਆ। ਉਹ ਪ੍ਰੈਸ ਕਾਨਫਰੰਸ 'ਚ ਗੱਲ ਕਹਿਣ ਲੱਗ ਜਾਂਦੇ ਨੇ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਕਾਇਮ ਰਹੇਗੀ। ਅਗਲੀ ਸਵੇਰ ਚੜ੍ਹਨ ਤੱਕ ਭੁਪੇਸ਼ ਬਘੇਲ ਢੋਲ ਵਜਾ ਕੇ ਕਹਿਣ ਲੱਗ ਜਾਂਦੇ ਨੇ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਕਾਇਮ ਹੈ। ਹੁਣ ਉਹ ਕਹਿੰਦੇ ਗੁੱਡੀਆਂ ਦਾ ਖੇਲ ਨਹੀਂ, ਕਹਿ ਬਦਲ ਦੋ, ਇਹ ਫੈਸਲਾ ਹੈ ਸਾਡਾ ਫੈਸਲਾ ਹੈ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਕਾਇਮ। ਉਹਦੇ ਨਾਲ ਪ੍ਰਧਾਨ ਨੇ ਸਾਰੇ ਜ਼ਿਲ੍ਹਿਆਂ ਦੇ। ਸੋ ਇਹ ਭੁਪੇਸ਼ ਬਘੇਲ ਬੋਲ ਰਹੇ ਨੇ ਜਾਂ ਉਹਨਾਂ ਦੇ ਅੰਦਰੋਂ ਰਾਹੁਲ ਪ੍ਰਿਅੰਕਾ ਖੜ ਕੇ ਬੋਲਣ ਲੱਗ ਪਏ। ਜਿੰਨੇ ਜ਼ੋਰ ਨਾਲ ਉਹ ਕਹਿ ਰਹੇ ਨੇ, ਉਸ ਸਮੇਂ ਕਹਿ ਰਹੇ ਨੇ ਜਦੋਂ 50 ਤੋਂ ਵੱਧ ਨਾਮੀ ਕਾਂਗਰਸੀ ਲੀਡਰ ਉਹਨਾਂ ਕੰਨੀ ਮੂੰਹ ਵੀ ਨਹੀਂ ਅਜੇ ਕਰ ਰਹੇ। ਸਹੀ ਹੈ, ਬਿਲਕੁਲ। ਉਹਨਾਂ ਨੂੰ ਮਿਲਣਾ ਵੀ ਨਹੀਂ ਚਾਹ ਰਹੇ, ਤਾਂ ਵੀ ਉਹ ਜਿੰਨੇ ਦਮ ਨਾਲ ਬੋਲ ਰਹੇ ਨੇ, ਇਹਦਾ ਮਤਲਬ ਉਹਨਾਂ ਦੀ ਪਿੱਠ ਤੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਖੜਗੇ ਦਾ ਹੱਥ ਆ ਗਿਆ। ਤੇ ਉਹਨਾਂ ਹੱਥਾਂ ਨਾਲ ਹੱਥ ਮਿਲਾਉਣ ਚੰਨੀ ਧੜਾ ਗਿਆ ਸੀ ਦਿੱਲੀ ਜੀ, ਤੇ ਕਹਿੰਦੇ ਜੀ ਜੋ ਜਾਣਕਾਰੀ ਉਹਦੇ ਅਨੁਸਾਰ ਉਹਨੂੰ ਮਿਲਣੋਂ ਇਨਕਾਰ ਕਰ ਦਿੱਤਾ। ਰਾਹੁਲ ਪ੍ਰਿਅੰਕਾ ਨੂੰ ਕਿਹਾ ਕਿ ਜੀ ਪਹਿਲਾਂ ਬਘੇਲ ਨਾਲ ਮਿਲੋ। ਮਤਲਬ ਉਹ ਇਹ ਮਹਿਸੂਸ ਕਰ ਰਹੇ ਨੇ ਕਿ ਸ਼ਾਇਦ ਸਾਡੇ ਇੰਚਾਰਜ ਦੀ ਅਣਦੇਖੀ ਕਰਕੇ ਇਹ ਸਾਡੀ ਅਣਦੇਖੀ ਕਰ ਰਹੇ ਨੇ, ਜਾਂ ਬਘੇਲ ਹੋਰਾਂ ਦੀ ਪਹੁੰਚ ਅਪਰੋਚ ਇੰਨੀ ਹੈ ਕਿ ਉਹ ਜੋ ਕੰਨੀ ਪਾਉਂਦੇ ਨੇ, ਕਿਉਂਕਿ ਜਿੰਨੇ ਵੱਡੇ ਲੀਡਰ, ਜਿੰਨੇ ਵੱਡੇ ਲੋਕ, ਉਹਨੇ ਕੰਨਾਂ ਦੇ ਕੱਚੇ, ਹੈ ਨਾ। ਸੋ ਫਿਰ ਜੋ ਬਘੇਲ ਨੇ ਕਹਿਤਾ, ਇਹੀ ਤਾਂ ਗੱਲ ਚੰਨੀ ਧੜਾ ਪਹਿਲਾਂ ਤੋਂ ਕਹਿ ਰਿਹਾ ਕਿ ਇਸੇ ਨੇ ਹਾਈ ਕਮਾਂਡ ਨੂੰ ਗੁੰਮਰਾਹ ਕੀਤਾ, ਇਹੀ ਅਸਲੀ ਵਿਲਨ ਹੈ, ਉਹ ਪਹਿਲਾਂ ਕਹਿ ਰਿਹਾ। ਸਹੀ ਹੈ। ਹੁਣ ਉਸ ਵਿਲਨ ਦੀ ਫਿਰ ਚੱਲ ਰਹੀ ਹੈ ਕੀ ਅਜੇ। ਹੁਣ ਇਹ ਸਭ ਦੇ ਦਰਮਿਆਨ ਭੁਪੇਸ਼ ਬਘੇਲ ਪੈਰਲਰ ਇੱਕ ਪਾਸੇ ਤਾਂ ਲੀਡਰਾਂ ਦੇ ਘਰਾਂ 'ਚ ਜਾ, ਰੋਟੀ ਖਾ, ਚਾਹ ਪੀ, ਪਰੌਂਠੇ ਖਾ, ਡਿਨਰ ਕਰ, ਨਾਸ਼ਤਾ ਕਰ, ਕਿਸੇ ਦੇ ਲੰਚ ਕਰ, ਕੁਛ ਕਰ, ਪੂਰੀ ਆਪਣੀ ਮਿਲਣੀਆਂ ਕਰ ਰਹੇ ਨੇ। ਪਰ ਉਹ ਲੀਡਰਸ਼ਿਪ ਜਿਹੜੀ ਦੂਰ ਬੈਠੀ ਆ ਜੀ, ਉਹਦੇ ਵਿੱਚੋਂ ਉਹਨਾਂ ਦੀ ਨਜ਼ਰ ਰੰਧਾਵਾ ਤੇ ਚੰਨੀ ਤੇ ਟਿਕੀ ਆ। ਠੀਕ ਹੈ। ਕਿ 2 ਬੰਦੇ ਸੈਟਲ ਹੋ ਕੇ ਸਾਰੇ ਸੈਟਲ ਹੋ ਜਾਣਗੇ। ਹੁਣ ਤੁਸੀਂ ਇਹ ਦੇਖੋ ਕਿ ਪਹਿਲੇ ਦਿਨ ਜਦੋਂ ਚੰਨੀ ਦੇ ਘਰੇ ਬੈਠਕ ਹੁੰਦੀ ਆ ਜੀ, ਤਾਂ ਉਹਦੇ ਵਿੱਚ ਓਪੀ ਸੋਨੀ ਆਉਂਦੇ ਨੇ। ਤੇ ਓਪੀ ਸੋਨੀ ਕੀ ਸਮਰਥਕ ਵਜੋਂ ਆਏ ਸੀ ਜਿਵੇਂ ਬਾਕੀ ਆਏ ਸੀ, ਜਾਂ ਉਹ ਮਤਲਬ ਕਿ
ਪ੍ਰਤਾਪ ਬਾਜਵੇ ਦੇ ਦੂਤ ਸੀਗੇ, ਕਿਉਂਕਿ ਉਦੋਂ ਡਰਾਇੰਗ ਰੂਮ 'ਚ ਪ੍ਰਤਾਪ ਬਾਜਵੇ ਦੇ ਦਿਖਦੇ ਨੇ। ਸਹੀ ਹੈ। ਤੇ ਪ੍ਰਤਾਪ ਬਾਜਵਾ ਭੁਪੇਸ਼ ਬਘੇਲ ਨਾਲ ਦਿਖਦੇ ਨੇ, ਮਤਲਬ ਓਪੀ ਸੋਨੀ ਭੁਪੇਸ਼ ਬਘੇਲ ਦਾ ਸੁਨੇਹਾ ਲੈ ਕੇ ਆਏ ਸੀ ਕੋਈ। ਉਸ ਤੋਂ ਬਾਅਦ ਇਸੇ ਤਰੀਕੇ ਕਾਰ ਨਾਲ ਰਾਜਕੁਮਾਰ ਵੇਰਕਾ ਮਿਲਣ ਆਉਂਦੇ ਨੇ, ਭੁਪੇਸ਼ ਬਘੇਲ ਨਾਲ ਮਿਲਣ ਤੋਂ ਬਾਅਦ ਚੰਨੀ ਨੂੰ ਮਿਲਣ। ਠੀਕ ਹੈ। ਪਹਿਲਾਂ ਭੁਪੇਸ਼ ਬਘੇਲ ਨਾਲ ਮੁਲਾਕਾਤ ਹੈ ਰਾਜਕੁਮਾਰ ਵੇਰਕਾ ਦੀ, ਫਿਰ ਇਹਨਾਂ ਨਾਲ ਕਿ ਉਹ ਵੀ ਕੋਈ ਸੁਨੇਹਾ ਲੈ ਕੇ ਆਏ ਸੀ। ਫਿਰ ਉਸ ਤੋਂ ਬਾਅਦ ਗੁਰਜੀਤ ਔਜਲਾ ਜਿਹੜੇ ਹਾਲ ਹੀ ਚ ਮਿਲੇ ਨੇ ਭੁਪੇਸ਼ ਬਘੇਲ ਨੂੰ ਜੀ, ਉਹ ਗੁਰਜੀਤ ਔਜਲਾ ਵੀ ਚੰਨੀ ਨਾਲ ਮੁਲਾਕਾਤ ਕਰਨ ਉਹਦੇ ਘਰੇ ਜਾਂਦੇ ਨੇ। ਠੀਕ ਹੈ। ਤੇ ਕੀ ਉਹ ਕੋਈ ਸੁਨੇਹਾ ਲੈ ਕੇ ਆਏ ਸੀ? ਸਹੀ। ਇਹ ਸਾਰੀ ਪ੍ਰਕਿਰਿਆ ਇੱਕ ਪਾਸਿਓਂ ਚਲਾਈ ਜਾ ਰਹੀ ਹੈ। ਇਹਦੇ ਰਾਹੀਂ ਹਾਈ ਕਮਾਂਡ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਕਿ ਦੇਖੋ ਜੀ, ਅਸੀਂ ਤਾਂ ਪਹੁੰਚ ਕਰ ਰਹੇ ਹਾਂ ਜੀ, ਅਸੀਂ ਤਾਂ ਸੁਨੇਹੇ ਭੇਜ ਰਹੇ ਹਾਂ ਜੀ, ਉਹੀ ਆਕੜੇ ਵੇ ਨੇ ਜੀ, ਉਹੀ ਨਹੀਂ ਮਿਲਦੇ ਜੀ, ਉਹ ਬਾਕੀਆਂ ਨੂੰ ਵੀ ਗੁੰਮਰਾਹ ਕਰ ਰਹੇ ਨੇ ਜੀ, ਕੀ ਇਹ ਸੁਨੇਹੇ ਜਾ ਰਹੇ ਨੇ। ਇਸ ਲਈ ਹਾਈ ਕਮਾਂਡ ਨੇ ਕਹਿੰਦਾ ਫਿਰ ਅਸੀਂ ਵੀ ਨਹੀਂ ਮਿਲਣਾ ਤੁਹਾਨੂੰ। ਸੋ ਚੰਨੀ ਨੇ ਕੱਲ ਮੀਡੀਆ ਸਾਹਮਣੇ ਆ ਕੇ ਇੱਕ ਗੱਲ ਕਹੀ, ਕਹਿੰਦੇ ਜੀ ਮੇਰਾ ਲੀਡਰ ਰਾਹੁਲ ਗਾਂਧੀ ਹੈ, ਮੇਰਾ ਹਾਈ ਕਮਾਂਡ ਰਾਹੁਲ ਗਾਂਧੀ ਹੈ, ਮੈਂ ਰਾਹੁਲ ਗਾਂਧੀ ਤੋਂ ਬਾਹਰ ਨੀਗਾ। ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਮੈਂ ਕਾਂਗਰਸ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ, ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਮੈਂ ਕਾਂਗਰਸ ਛੱਡ ਨਹੀਂ ਰਿਹਾ ਜੀ। ਪਰ ਕੀ ਇਹ ਨਰਮ ਸੁਰ ਨੇ ਜੀ, ਕੀ ਇਹ ਬਦਲੇ ਸੁਰ ਨੇ, ਕੀ ਹਾਈ ਕਮਾਂਡ ਉਹਨਾਂ ਨੂੰ ਹੁਣ ਟੈਕਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਤੇ ਜੇ ਉਹ ਟੈਕਲ ਹੁੰਦੇ ਨੇ ਤਾਂ ਉਹਦਾ ਅਸਰ ਚੋਣਾਂ ਤੇ ਕਿਵੇਂ ਜਾਂਦਾ, ਪੋਜ਼ਿਟਿਵ ਜਾਂਦਾ, ਨੈਗੇਟਿਵ ਜਾਂਦਾ, ਇਹ ਸਮਾਂ ਦੱਸੂਗਾ, ਹੈ ਨਾ। ਉਹਨਾਂ ਦੇ ਸਮਰਥਕਾਂ ਦੀ ਤਾਕਤ ਵੱਧਦੀ ਹੈ ਜਾਂ ਮੋਰਲ ਡਾਊਨ ਹੁੰਦਾ, ਜਾਂ ਫਿਰ ਰਾਜਾ ਵੜਿੰਗ ਵਾਲੀ ਧਿਰ ਕਿੰਨੀ ਮਜ਼ਬੂਤ ਹੋ ਜਾਂਦੀ ਹੈ। ਉਹਨਾਂ ਨਾਲ ਐਮਐਲਏ ਕੋਈ ਨਹੀਂ ਗਾ ਰਾਜਾ ਵੜਿੰਗ ਨਾਲ। ਸਹੀ ਹੈ। ਤੇ ਇਸ ਲਈ ਜਿਹੜੇ ਨੇ ਚੁੱਪ ਨੇ ਉਹ ਵੀ ਇਹ ਦੇਖ ਰਹੇ ਨੇ ਕਿ ਪਹਿਲਾਂ ਤੇਲ ਦੇਖੋ, ਤੇਲ ਦੀ ਧਾਰ ਦੇਖੋ। ਸੋ ਉਸ ਸਥਿਤੀ ਦੇ ਵਿੱਚ ਕਾਂਗਰਸ ਦਾ ਘਾਟੋ ਕੋਲੇ ਸੱਜੇ ਮੁੱਕਦਾ ਨਹੀਂ ਲੱਗਦਾ। ਬੇਸ਼ੱਕ ਕੋਈ ਠੰਡੇ ਕਰ ਲੈਣ, ਕਿਸੇ ਨੂੰ ਮਨਾ ਸਮਝਾ ਲੈਣ, ਜੇ ਕੋਈ ਬਾਹਰ ਵੀ ਨਹੀਂ ਜਾਂਦਾ ਤਾਂ ਅੰਦਰ ਬੈਠ ਕੇ ਵੀ ਖੇਲ ਹੋ ਜਾਂਦਾ। ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਬਣਨ ਦੇ ਲਈ ਅੰਦਰ ਬੈਠ ਕੇ ਖੇਲ ਰਚਾਇਆ ਸੀ ਕਿ ਇਹਦਾ ਹਰਾ ਦੋ, ਇਹਦਾ ਹਰਾ ਦੋ, ਇਹਦਾ ਧੜੇ ਵਾਲਾ ਹਰਾ ਦੋ, ਤੇ ਹਰਾਉਂਦੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਵੀ ਗਵਾ ਲਈ ਸੀ, ਐਮਐਲਏ ਪੂਰੇ ਨਹੀਂ ਹੋਏ। ਸਹੀ ਹੈ। ਇਸ ਲਈ ਇਹ ਪਤਾ ਨਹੀਂ ਹੁੰਦਾ, ਕਾਂਗਰਸੀ ਅੰਦਰ ਬੈਠ ਕੇ ਬਹੁਤ ਕੁਝ ਕਰ ਲੈਂਦੇ ਆ। ਇਹ ਹਾਈ ਕਮਾਂਡ ਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ। ਸੋ ਇਸ ਲਈ ਕਾਂਗਰਸ ਦਾ ਘਾਟੋ ਕੋਲੇ ਸੱਜੇ ਮੁੱਕਰਦਾ ਨਹੀਂ, ਖਿੱਲਰ ਦਾ ਵੱਧ ਦੇਖਣ ਲੱਗਿਆ। ਜੀ ਜੀ। ਤੇ ਉਧਰ ਕਹਿੰਦੇ ਵਿਸ਼ਵ ਗੁਰੂ ਆ ਰਹੇ ਨੇ ਚੰਡੀਗੜ੍ਹ ਦੇ ਵਿੱਚ ਤੇ 2 ਕਰੋੜ ਦਾ ਟੈਂਟ ਲੱਗੂਗਾ ਜੀ। ਦੇਖੋ, ਵਿਸ਼ਵ ਗੁਰੂ ਚੰਡੀਗੜ੍ਹ ਤਾਂ ਆਉਣ ਦਾ ਦੌਰਾ ਲਗਭਗ ਤੈਅ ਮੰਨਿਆ ਜਾ ਰਿਹਾ, ਮਤਲਬ ਚੰਡੀਗੜ੍ਹ ਤੇ ਮੋਹਾਲੀ ਤਾਂ ਹੋ ਜਾਣਾ ਸੀਲ। ਠੀਕ ਹੈ ਜੀ। ਤੇ ਵਿਸ਼ਵ ਗੁਰੂ ਜੀ ਨੇ ਕਰਨੇ ਆ ਕਈ ਪ੍ਰੋਜੈਕਟਾਂ ਦੇ ਵਰਚੁਅਲ ਉਦਘਾਟਨ ਤੇ ਕੁਝ ਇੱਥੇ ਦੇ ਦੌਰੇ ਨੇ। ਤੇ ਚਲੋ ਜੇ ਆਉਣਗੇ ਤਾਂ ਕੁਝ ਕਰਕੇ ਜਾਣਗੇ, ਇਹ ਵੀ ਉਮੀਦ ਕੀਤੀ ਜਾਂਦੀ ਹੁੰਦੀ ਹੈ ਕਿ ਚਲੋ ਆਉਣ ਤਾਂ ਸਹੀ। ਸੋ ਪਰ ਉਸੇ ਦਿਨ ਜਿਸ ਦਿਨ ਚੰਡੀਗੜ੍ਹ ਆਉਣਾ, ਉਸੇ ਦਿਨ ਦਾ ਰੌਲਾ ਰਵਨੀਤ ਬਿੱਟੂ ਪਾ ਰਹੇ ਨੇ ਕਿ ਉਹ ਪੰਜਾਬੀ ਆਉਣਗੇ। 17 ਜੁਲਾਈ ਨੂੰ ਚੰਡੀਗੜ੍ਹ ਆਉਣ ਦਾ ਦੌਰਾ ਲਗਭਗ ਤੈਅ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ। ਜੀ ਜੀ। ਹੁਣ ਉਸ ਦਿਨ ਕੀ ਉਹ ਸਿਰਫ ਚੰਡੀਗੜ੍ਹੋਂ ਆ ਕੇ ਮੁੜ ਜਾਣਗੇ ਜਾਂ ਪੰਜਾਬ ਜਾਣ ਦੀ ਵੀ ਤਿਆਰੀ ਹੈ? ਕਿਉਂਕਿ ਕਿਹਾ ਜਾ ਰਿਹਾ ਕਿ ਜਲੰਧਰ ਦੇ ਵਿੱਚ ਜਿਹੜਾ ਜਲੰਧਰ ਕੈਂਟ ਰੇਲਵੇ ਸਟੇਸ਼ਨ ਹੈ, ਉਹਦਾ ਜੋ ਨਵੀਨੀਕਰਨ ਹੋਇਆ ਉਹਦਾ ਉਦਘਾਟਨ ਪ੍ਰਧਾਨ ਮੰਤਰੀ ਜੀ ਨੇ ਆਪ ਕਰਨਾ। ਠੀਕ ਹੈ। ਹੁਣ ਕੁਝ ਵਰਚੁਅਲ ਰੇਲਵੇ ਸਟੇਸ਼ਨ ਦੇ ਉਦਘਾਟਨ ਵੀ ਨੇ। ਜਿੱਦਾਂ 17 ਨੂੰ ਚੰਡੀਗੜ੍ਹ ਆਉਣਾ, ਉਦੋਂ ਇਹਨਾਂ ਨੇ ਮੋਹਾਲੀ ਦਾ ਰੇਲਵੇ ਸਟੇਸ਼ਨ, ਸ਼੍ਰੀ ਅਨੰਦਪੁਰ ਸਾਹਿਬ ਦਾ ਰੇਲਵੇ ਸਟੇਸ਼ਨ, ਅੰਬ ਵਾਲਾ ਰੇਲਵੇ ਸਟੇਸ਼ਨ, ਏਦਾਂ ਕੁਝ ਰੇਲਵੇ ਸਟੇਸ਼ਨ ਨੇ, ਕਾਲਾ ਸ਼ਾਇਦ। ਸੋ ਇਹਨਾਂ ਦੇ ਵਰਚੁਅਲ ਉਦਘਾਟਨ ਕਰਨੇ ਨੇ ਇੱਥੋਂ। ਉਹ ਅੰਮ੍ਰਿਤ ਯੋਜਨਾ ਇੱਕ ਸ਼ੁਰੂ ਕੀਤੀ ਹੈ, ਉਹਦੇ ਤਹਿਤ, ਉਸੇ ਯੋਜਨਾ ਤਹਿਤ ਜਲੰਧਰ ਕੈਂਟ ਦਾ ਵੀ ਰੇਲਵੇ ਸਟੇਸ਼ਨ ਬਣਿਆ, ਉੱਥੇ ਜਾ ਕੇ ਬਿੱਟੂ ਉਦਘਾਟਨ ਕਰਾਉਣਾ ਚਾਹੁੰਦੇ ਨੇ ਜੀ। ਵੈਸੇ ਤਾਂ ਇਹ ਕਮਾਲ ਦਾ ਹੈ ਕਿ ਰੇਲਵੇ ਦਾ ਉਦਘਾਟਨ ਰੇਲਵੇ ਮੰਤਰੀ ਵੀ ਨਹੀਂ ਦਿਖਦਾ, ਸਹੀ ਹੈ ਨਾ, ਵਿਦੇਸ਼ ਮਾਮਲੇ 'ਚ ਵਿਦੇਸ਼ ਮੰਤਰੀ ਵੀ ਨਹੀਂ ਦਿਖਦਾ। ਸੋ ਸੈਰਾਂ ਤੇ ਵੀ ਇਹੀ ਸਾਰਾ ਕੁਝ, ਝੰਡੀਆਂ ਵੀ ਇਹੀ। ਚਲੋ, ਪਰ ਹੁਣ ਪੰਜਾਬ ਦੇ ਬੀਜੇਪੀ ਦੀ ਲੀਡਰਸ਼ਿਪ ਕਹਿੰਦੀ ਸਾਡੇ ਕੋਲ ਅਜੇ ਤੱਕ 17 ਤਰੀਕ ਦੀ ਕੋਈ ਜਾਣਕਾਰੀ। ਰਵਨੀਤ ਬਿੱਟੂ ਪਤਾ ਨਹੀਂ ਕਿੱਥੋਂ ਬੋਲੀ ਜਾਂਦੇ, ਨਹੀਂ ਹੋ ਸਕਦਾ। ਰਵਨੀਤ ਬਿੱਟੂ ਵਹੀ ਮੰਤਰੀ ਨੇ ਅਗਲਿਆਂ ਦੀ ਕੈਬਨਿਟ ਦੇ ਵਿੱਚ ਫਿਲਹਾਲ, ਸਹੀ ਹੈ। ਸੋ ਤੋਂ ਜਾਣਕਾਰੀ ਕੱਢ ਲਿਆ ਹੁਣ, ਪਰ ਅਧਿਕਾਰੀ ਤੌਰ ਤੇ ਸਰਕਾਰ ਨੂੰ ਵੀ, ਪੁਲਿਸ ਤੰਤਰ ਨੂੰ ਵੀ, ਪ੍ਰਸ਼ਾਸਨ ਨੂੰ ਵੀ, ਤੇ ਖੁਦ ਪਾਰਟੀ ਦੇ ਪ੍ਰਧਾਨ ਕੇਵਲ ਢਿੱਲੋਂ ਤੋਂ ਲੈ ਕੇ ਹੋਰਨਾਂ ਲੀਡਰਾਂ ਨੂੰ ਵੀ ਅਜੇ ਬੀਜੇਪੀ ਨੂੰ ਪੰਜਾਬ ਦਾ ਸੁਨੇਹਾ ਤਾਂ ਨਹੀਂ ਹੈਗਾ। ਪਰ ਚੰਡੀਗੜ੍ਹ ਤੇ ਜੋ ਤਿਆਰੀਆਂ ਉਹਦੇ ਅਨੁਸਾਰ ਜੀ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ। ਤੇ ਉੱਥੇ ਜਦੋਂ ਆਉਣਗੇ, ਕਹਿੰਦੇ ਜੀ ਉੱਥੋਂ ਫਿਰ ਉਹਨਾਂ ਨੇ ਕੁਝ ਉਦਘਾਟਨ ਕਰਨੇ ਨੇ, ਤੇ ਉਹ ਉਦਘਾਟਨਾਂ ਦੀ ਤਿਆਰੀ ਦੇ ਲਈ 8 ਟੈਂਡਰ ਜਾਰੀ ਹੋਏ। ਠੀਕ ਹੈ। 8 ਟੈਂਡਰਾਂ, ਸਭ ਤੋਂ ਵੱਡਾ ਜਿਹੜਾ ਟੈਂਡਰ ਹੈ ਉਹ ਟੈਂਟ ਦਾ ਟੈਂਡਰ ਹੈ। 2 ਕਰੋੜ 2 ਲੱਖ ਤੋਂ ਉੱਪਰ ਦਾ ਟੈਂਡਰ ਹੈ। ਕੱਲਾ ਟੈਂਟ ਲੱਗਣਾ ਜਿਹੜਾ ਉਹੀ 2 ਕਰੋੜ ਤੋਂ ਉੱਪਰ ਦਾ ਹੈ।
ਤੁਸੀਂ ਇਹਦਾ ਅੰਦਾਜ਼ਾ ਲਾ ਲਓ ਕੀ ਸਥਿਤੀ ਹੋਊਗੀ। ਕਹਿੰਦੇ 2 ਕਰੋੜ 2 ਲੱਖ ਰੁਪਏ ਦਾ ਟੈਂਟ ਹੈ ਜੀ, ਜਿਹਦੇ ਵਿੱਚ ਮਤਲਬ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪਣਾ ਭਾਸ਼ਣ ਕਰਕੇ ਜਾਣਗੇ। 2200-2300 ਸੋਫੇ ਲੱਗਣਗੇ, ਉਹਦਾ ਵੀ ਟੈਂਡਰ ਹੈ। 300 ਕੁਰਸੀ ਲੱਗੂਗੀ, ਉਹਦਾ ਵੀ ਟੈਂਡਰ ਹੈ। 6000 ਵਰਗ ਮੀਟਰ ਦਾ ਇਹ ਵਾਟਰਪ੍ਰੂਫ ਜਰਮਨ ਹੈਂਗਰ ਟੈਂਡਰ ਹੋਊਗਾ। ਮਤਲਬ ਇਹਦੇ ਵਿੱਚ ਕਹਿੰਦੇ ਕਿ ਜਿੰਨਾ ਮਰਜ਼ੀ ਮੀਂਹ ਆ ਜਾਵੇ, ਤੂਫਾਨ ਆ ਜਾਵੇ, ਕੋਈ ਫਰਕ ਨਹੀਂ ਪੈਣਾ। ਫਿਰ ਸਟੇਜ 에ਅਰ ਕੰਡੀਸ਼ਨਰ ਕਰਨੀ ਹੈ, ਫਿਰ ਪੰਡਾਲ 에ਅਰ ਕੰਡੀਸ਼ਨਰ ਕਰਨਾ ਹੈ, ਫਿਰ ਉਹਦੇ ਲਈ ਵਾਟਰ ਕੂਲਰ, 24 ਪੋਰਟੇਬਲ ਟਾਇਲਟ ਬਣਨੇ ਨੇ, ਹੈ ਨਾ। ਫਿਰ ਆਪਾਂ ਕੁਰਸੀਆਂ 2200 ਸੋਫੇ, 300 ਕੁਰਸੀਆਂ, 70000 ਵਰਗ ਮੀਟਰ ਕਾਰਪੇਟ, 65000 ਵਰਗ ਮੀਟਰ ਬੈਰੀਗੇਟਿੰਗ, ਹੈ ਨਾ। ਤੇ ਇਸ ਤਰ੍ਹਾਂ ਮਤਲਬ ਕਿ ਉਹ ਫਿਰ 에ਅਰ ਕੰਡੀਸ਼ਨ ਸਟੇਜ ਤੇ ਸਾਰਾ ਕੁਝ। ਸੋ ਇਹ ਪੂਰੀ ਤਿਆਰੀ ਹੈ ਜੀ। ਸੋ ਚਲੋ ਇੰਨੀ ਤਿਆਰੀ, ਇੰਨਾ ਖਰਚਾ ਕਰਕੇ ਜੇ ਤਾਂ ਕੁਛ ਲਾਹਾ ਮਿਲਦਾ ਫਿਰ ਤਾਂ ਠੀਕ ਹੈ ਜੀ। ਹੁਣ ਤਿਆਰੀਆਂ ਤਾਂ ਹੋ ਰਹੀਆਂ ਪ੍ਰਧਾਨ ਮੰਤਰੀ ਜੀ ਦੀ ਫੇਰੀ ਲਈ, ਪਰ ਵਿੱਚੋਂ ਜੇ ਬੀਜੇਪੀ ਦਾ ਲੀਡਰ ਕੱਲਾ ਨਰਿੰਦਰ ਮੋਦੀ ਨਿਕਲਿਆ, ਫਿਰ ਪਤਾ ਨਹੀਂ ਕੀ ਹੋਣਾ। ਦੇਖਣ ਆਉਣ ਦੀ ਫੇਰੀ ਤੇ ਬਾਅਦ ਪਤਾ ਲੱਗੂਗਾ ਜੀ ਕਿ ਕਿਸ ਤਰੀਕੇ ਨਾਲ ਕੁਛ ਹੁੰਦੇ ਨੇ। ਜੀ FBI ਦੀ ਗੱਲ ਕਰੀਏ, ਅਗਲੀ ਖਾਸੀ ਚਰਚਾ ਹੋ ਰਹੀ ਹੈ 1-2 ਦਿਨਾਂ ਤੋਂ। ਕਹਿੰਦੇ ਬਿਸ਼ਨੋਈ ਦੀ ਤਾਂ ਹਵਾਲਗੀ ਲੈ ਜਾਣਗੇ ਤੇ ਪੰਜਾਬ ਦਾ ਇੱਕ SHO ਵੀ ਬੁਰੀ ਤਰ੍ਹਾਂ ਘਿਰ ਗਿਆ ਜੀ। ਜਿਵੇਂ ਜੀ ਕੱਲ ਅਮਰੀਕਾ ਵੱਲੋਂ ਜਿਹੜੇ ਖੁਲਾਸੇ ਕੀਤੇ ਗਏ, ਉਸ ਖੁਲਾਸਿਆਂ ਨੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਾਫੀ ਤਰਸੱਲੀ ਮਚਾਈ। ਸਿਆਸੀ ਤੌਰ ਤੇ, ਪ੍ਰਸ਼ਾਸਨਿਕ ਤੌਰ ਤੇ ਵੱਡੀ ਹਲਚਲ ਕੱਲ ਦੇਖਣ ਨੂੰ ਮਿਲੀ। ਅਮਰੀਕਾ, ਯੂਰਪ, ਕੈਨੇਡਾ ਇਹ ਕਹਿੰਦੇ ਜੀ ਅਸੀਂ ਮਿਲ ਕੇ ਸਾਂਝਾ ਆਪਰੇਸ਼ਨ ਕੀਤਾ ਸੀ। ਦੇਖੋ ਫਰਕ ਹੈ, ਸਾਡੇ ਇੱਥੇ ਕਾਰਵਾਈ ਤੋਂ ਪਹਿਲਾਂ ਬੋਲਿਆ ਜਾਂਦਾ, ਕਾਰਵਾਈ 'ਚ ਕੁਝ ਨਹੀਂ ਨਿਕਲਦਾ। ਸਹੀ ਹੈ, ਬਿਲਕੁਲ। ਬਾਹਰਲੇ ਮੁਲਕ ਕਾਰਵਾਈ ਕਰਦੇ ਨੇ, ਬਾਅਦ ਚੋਂ ਬੋਲਦੇ ਨੇ। ਸੋ ਉਹਨਾਂ ਨੇ ਪੂਰਾ ਤੱਥ ਸੱਤ ਇਕੱਠੇ ਕਰਕੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਜਿਹੜਾ ਕਤਲਕਾਂਡ ਸੀ, ਉਸ ਮਾਮਲੇ ਦੀ ਜਾਂਚ ਪੜਤਾਲ ਅੱਗੇ ਵਧਾਉਂਦਿਆਂ ਇਸ ਕੜੀ ਤੱਕ ਪਹੁੰਚਿਆ ਗਿਆ ਵੀ ਕਿ ਇਹ ਗੈਂਗਸਟਰਵਾਦ ਜਿਹੜਾ ਹੈਗਾ, ਇਹ ਇੱਕ ਆਪਸੀ ਇੱਕ ਐਡਾ ਵੱਡਾ ਨੈਕਸਸ ਹੈ ਕਿ ਇਹ ਭਾਰਤ ਦੀਆਂ ਜੇਲ੍ਹਾਂ ਤੋਂ ਬੈਠ ਕੇ ਵੀ ਬਾਹਰਲੇ ਮੁਲਕਾਂ 'ਚ ਸਾਰਾ ਕੁਝ ਕੰਟਰੋਲ ਕਰ ਰਿਹਾ। ਤੇ ਤੁਹਾਡੇ ਧਿਆਨ 'ਚ ਹੋਣਾ, ਜਦੋਂ ਹਰਦੀਪ ਨਿੱਜਰ ਕਤਲਕਾਂਡ ਹੋਇਆ, ਉਸ ਤੋਂ ਬਾਅਦ ਉਸ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਸੀ ਜਸਟਿਨ ਟਰੂਡੋ। ਤੇ ਟਰੂਡੋ ਹੋਰਾਂ ਨੇ ਕਿਹਾ ਸੀ ਕਿ ਇਹਦੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ। ਤੇ ਨਤੀਜਾ ਦੋਵੇਂ ਮੁਲਕਾਂ ਦੇ ਵਿੱਚ ਤਣਾਅ ਵੱਧ ਗਿਆ ਸੀ। ਇਸ ਕਦਰ ਕਿ ਰਾਜਦੂਤ ਤੱਕ ਹਟਾਉਣੇ ਪੈ ਗਏ ਸੀਗੇ, ਹੈ ਨਾ। ਪਾਸਪੋਰਟਾਂ ਦੇ ਉੱਤੇ, ਵੀਜ਼ੇ ਮਿਲਣਿਆਂ ਦੇ ਉੱਤੇ, ਆਉਣ ਜਾਣ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਸੀਗਾ। ਸੋ ਕਾਫੀ ਤਣਾਅ ਭਰਿਆ ਮਾਹੌਲ ਹੋ ਗਿਆ ਸੀ ਦੋਵੇਂ ਮੁਲਕਾਂ 'ਚ। ਤੇ ਉਸ ਤੋਂ ਬਾਅਦ ਫਿਰ ਚਲੋ ਸਮਾਂ ਪੈ ਕੇ ਕੋਈ ਠੰਡ ਵਰਤੀ। ਤੇ ਪਰ ਹੁਣ ਜਦੋਂ ਖੁਲਾਸੇ ਹੋਏ ਤਾਂ ਇਹਨਾਂ ਖੁਲਾਸਿਆਂ ਦੇ ਵਿੱਚ ਕਿਹਾ ਤਾਂ ਇਹ ਜਾ ਰਿਹਾ ਜੀ ਕਿ ਭਾਰਤੀ ਏਜੰਸੀਆਂ ਦਾ ਵੀ ਸਹਿਯੋਗ ਲਿਆ ਗਿਆ ਨਾਲ, ਉਹਦੇ ਰਾਹੀਂ ਖੁਲਾਸੇ ਹੋਏ। ਤੇ ਭਾਰਤ ਸਰਕਾਰ ਨੇ, ਭਾਰਤ ਦੇ ਨੁਮਾਇੰਦਿਆਂ ਨੇ ਵੀ ਦਮ ਭਰਿਆ ਕਿ ਦੇਖੋ ਉਹਨਾਂ ਵੱਲੋਂ ਜਿਹੜੀ ਰਿਪੋਰਟ ਜਨਤਕ ਕੀਤੀ ਗਈ ਜਾਂ ਚਾਰਜਸ਼ੀਟ ਦਾਖਲ ਕੀਤੀ ਗਈ ਜਾਂ ਜਿਹੜੇ ਨਾਮ ਉਜਾਗਰ ਕੀਤੇ, ਕਿ ਉਹਦੇ ਵਿੱਚ ਕਿਤੇ ਵੀ ਭਾਰਤ ਦੀ ਕਿਸੇ ਏਜੰਸੀ ਦਾ ਨਾਮ, ਕਿਸੇ ਅਧਿਕਾਰੀ ਦਾ ਨਾਮ ਨਹੀਂ ਹੈਗਾ। ਸਹੀ ਹੈ, ਇਹ ਬਿਲਕੁਲ ਸਹੀ ਕਹਿ ਰਿਹਾ ਭਾਰਤ ਸਰਕਾਰ ਜਾਂ ਭਾਰਤ ਦੇ ਨੁਮਾਇੰਦੇ। ਪਰ ਇੱਕ ਸਵਾਲ ਜਿਹੜਾ ਸਾਡਾ ਮੀਡੀਆ ਪੁੱਛ ਰਿਹਾ ਹੈ, ਅਸੀਂ ਆਪਣੀ ਹੀ ਸਰਕਾਰ ਨੂੰ ਪੁੱਛ ਰਹੇ ਹਾਂ ਕਿ ਸਾਨੂੰ ਇੰਨਾ ਤਾਂ ਦੱਸ ਦਿਓ ਜੀ ਕਿ ਜੇ ਭਾਰਤ ਦੀਆਂ ਜੇਲ੍ਹਾਂ 'ਚ ਬੈਠ ਕੇ ਕੋਈ ਅਮਰੀਕਾ, ਕੈਨੇਡਾ ਦੇ ਵਿੱਚ ਵੀ ਕਾਰਵਾਈ ਕਰ ਸਕਦਾ ਹੈ, ਉੱਥੇ ਫਰੋਤੀ ਵੀ ਲੈ ਸਕਦਾ ਹੈ, ਕਿਸੇ ਦਾ ਕਤਲ ਵੀ ਕਰਾ ਸਕਦਾ ਹੈ, ਇਹਨਾਂ ਕੋਈ ਹਥਿਆਰਾਂ ਦੀ ਬਰਾਮਦਗੀ ਵੀ ਕਰਾ ਸਕਦਾ ਹੈ, ਕਿਤੇ ਇੱਧਰ ਉੱਧਰ ਕਰਾ ਸਕਦਾ ਹੈ, ਇਹਨਾਂ ਘਟਨਾਵਾਂ ਨੂੰ ਅੰਜਾਮ ਦਵਾ ਸਕਦਾ ਹੈ, ਫਿਰ ਉਹ ਜੇਲ੍ਹਾਂ 'ਚੋਂ ਬੈਠ ਕੇ ਨੈਟਵਰਕ ਕਿਵੇਂ ਚਲਾ ਰਿਹਾ? ਕੀ ਉਹ ਸਰਕਾਰ ਤੋਂ ਵੀ ਵੱਧ ਤਾਕਤਵਰ? ਸਹੀ ਹੈ, ਬਿਲਕੁਲ। ਕੀ ਉਹ ਪੁਲਿਸ ਤੰਤਰ ਤੋਂ ਵੱਧ ਤਾਕਤਵਰ? ਜਾਂ ਤੁਹਾਡੀ ਮਿਲੀ ਭੁਗਤ ਹੈ, ਤੁਹਾਡੀਆਂ ਏਜੰਸੀਆਂ ਦੀ ਮਿਲੀ ਭੁਗਤ ਹੈ? ਜਵਾਬ ਅਸੀਂ ਤਾਂ ਮੰਗ ਸਕਦੇ ਹਾਂ ਨਾ, ਇਹ ਤਾਂ ਜਵਾਬ ਦੇਵੇ ਨਾ ਭਾਰਤ ਸਰਕਾਰ ਕਿ ਕਿਵੇਂ। ਸਹੀ ਹੈ, ਬਿਲਕੁਲ। ਹੁਣ ਅਗਲੇ ਕਹਿੰਦੇ ਵੀ ਕਿ ਨਾਮ ਲੰਬੀ ਸੂਚੀ ਆ ਸਾਡੇ ਕੋਲ, ਲਾਰੈਂਸ ਬਿਸ਼ਨੋਈ ਦਾ ਨਾਮ, ਗੋਲਡੀ ਬਰਾੜ ਦਾ ਨਾਮ, ਜੱਗੂ ਭਗਵਾਨਪੁਰੀਏ ਦਾ ਨਾਮ ਤੇ ਹੋਰ ਨਾਮ ਕਿ ਅਸੀਂ ਸਾਡੇ ਇੱਧਰ ਗੋਲਡੀ ਬਰਾੜ ਬਾਰੇ ਤਾਂ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਕਹਿ ਚੁੱਕੇ ਸੀ ਕਿ ਚੱਕ ਲਿਆ। ਸਹੀ ਹੈ। ਤੇ ਹੁਣ ਤੱਕ ਉਹ ਕਹਿੰਦੇ ਅਸੀਂ ਭਾਲ ਰਹੇ ਹਾਂ। ਤੇ ਲਾਰੈਂਸ ਬਿਸ਼ਨੋਈ ਉਹੀ ਹੈ ਜਿਹਦੇ ਉੱਤੇ ਸਿੱਧੂ ਮੂਸੇਵਾਲੇ ਦਾ ਮਾਮਲੇ ਦਾ ਵੀ ਨਾਮ ਬੋਲਦਾ ਹੈ, ਤੇ ਜਿਹਦੇ ਵਿੱਚ ਹੈ ਨਾ ਮਤਲਬ ਕਿ ਉਹ ਖਰੜ ਦੇ ਥਾਣੇ 'ਚ ਇੰਟਰਵਿਊ ਦਾ ਮਾਮਲਾ ਵੀ ਹੈ, ਇੱਕ ਇੰਟਰਵਿਊ ਹੋਰ ਵੀ ਹੈ। ਤੇ ਇਹ ਤਾਂ ਤੁਸੀਂ ਤਾਂ ਉਹ ਵੀ ਦਵਾ ਰਹੇ ਸੀ, ਤੁਸੀਂ ਤਾਂ ਉਹ ਵੀ ਲੁਕੋ ਰਹੇ ਸੀ। ਤੇ ਉਹ 'ਚ ਵੀ ਤੁਸੀਂ DSP ਤੱਕ ਮਸਾਂ ਗਏ, ਜਦੋਂ ਕਾਰਵਾਈ ਉੱਪਰੋਂ ਸਖਤੀ ਹੋਈ ਤਾਂ ਤੁਸੀਂ DSP ਤੱਕ ਗਏ, ਤੁਸੀਂ ਉੱਪਰ ਅਧਿਕਾਰੀਆਂ ਤੱਕ ਤਦ ਵੀ ਨਹੀਂ ਗਏ। ਸਹੀ। ਪਰ ਸਵਾਲ ਤਾਂ ਇਹ ਤੋਂ ਅੱਗੇ ਹੈ। ਹੁਣ ਤੁਹਾਡਾ ਇੱਕ SHO ਕਰ ਰਿਹਾ, ਟਾਂਡੇ ਦਾ ਇੱਕ SHO ਗੁਰਿੰਦਰਜੀਤ ਸਿੰਘ ਨਾਗਰਾ, ਉਹਦਾ ਉਹਨਾਂ 37 'ਚ ਨਾਮ ਬੋਲਦਾ, ਜਿਹੜੇ 37 ਨਾਮ ਉਹਨਾਂ ਨੇ ਉਜਾਗਰ ਕੀਤੇ, ਜਿਸ ਚੋਂ ਕਹਿੰਦੇ ਸੀ 24 ਫੜ ਵੀ ਲਏ। ਜੀ ਸਹੀ ਹੈ।
ਹੁਣ ਉਹਨਾਂ 37 ਚ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਬੋਲਦਾ ਜੀ ਕਿ ਕੋਈ ਪਰਿਵਾਰ ਹੈ ਜੀ, ਉਹਦੇ ਕਤਲ ਦਾ ਮਾਮਲਾ ਸੀ ਜੀ, ਉਹਦੀ ਉਹ ਤੋਂ ਜੀ ਵਸੂਲੀ ਲੈ ਲਈ ਜੀ, ਉਹਨਾਂ ਦੇ ਨਾਮ ਬਾਹਰ ਕੱਢਣ ਲਈ ਜੀ ਕਿ ਤੁਹਾਡੇ ਨਾਮ ਕੱਢ ਦਿਆਂਗੇ ਜੀ। $4 ਲੱਖ ਮਤਲਬ 3 ਕਰੋੜ ਤੋਂ ਉੱਪਰ ਦੀ ਰਾਸ਼ੀ ਬਣਦੀ ਹੈ ਲਗਭਗ ਭਾਰਤੀ ਕਰੰਸੀ ਚ। ਸਹੀ। $4 ਲੱਖ ਕਹਿੰਦੇ ਜੀ। ਹੁਣ ਇਹ ਦੋਸ਼ ਲੱਗ ਰਹੇ ਨੇ ਟਾਂਡਾ ਦਾ SHO, ਮਤਲਬ ਸਾਰੇ ਮੁਲਕ ਦੇ ਵਿੱਚ ਸਾਰੇ ਥਾਣਿਆਂ ਚੋਂ ਪੰਜਾਬ ਦਾ ਇੱਕ ਥਾਣਾ ਆਇਆ, ਉਹ ਕਿਉਂ ਆਇਆ? ਇਹਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਦੇ ਸਕਦੇ ਨੇ, ਵਿਭਾਸ਼ਨਾਂ ਚ ਬੈਠੇ ਨੇ, ਸਮਾਧੀ ਚ ਬੈਠੇ ਨੇ। ਸਹੀ ਕਿ ਬਈ ਤੁਸੀਂ ਗ੍ਰਹਿ ਮੰਤਰੀ ਹੋ ਪੰਜਾਬ ਦੇ, ਦਿਓ ਜਵਾਬ ਇਹ ਕਿਵੇਂ ਹੋ ਗਿਆ। ਔਰ ਖਾਸ ਕਰਕੇ ਇਹ SHO ਹੈ ਜਿਹਨੇ ਹਾਲ ਹੀ ਚ ਨਗਰ ਨਿਗਮ ਨਗਰ ਕੌਂਸਲ ਚੋਣਾਂ ਚ ਜਦੋਂ ਇੱਕ ਝਾੜੂ ਖਿਲਾਰਨ ਵਾਲਾ ਮਾਮਲਾ ਇੱਕ ਧਿਰ ਦੇ ਜਿੱਤਣ ਤੋਂ ਬਾਅਦ ਤਾਂ ਉਹਨਾਂ ਦੇ ਉੱਤੇ ਝਾੜੂ ਦੀ ਬੇਅਦਬੀ ਦਾ ਪਰਚਾ ਕੀਤਾ ਸੀ। ਤੇ ਫਿਰ ਸਰਕਾਰ ਦਾ ਕਿੰਨਾ ਖਾਸ ਹੈ। ਸਹੀ ਹੈ। ਤੇ ਫਿਰ ਉਹ ਕੀ ਉਹਦੇ ਗੈਂਗਸਟਰ ਕਨੈਕਸ਼ਨ, ਉਹ ਤਾਂ ਕਹਿ ਰਿਹਾ ਕਿ ਮੇਰੇ ਤੇ ਝੂਠੀ ਕਾਰਵਾਈ ਹੈ ਜੀ, ਮੇਰਾ ਨਾਮ ਬਦਨਾਮ ਕੀਤਾ ਜਾ ਰਿਹਾ। ਠੀਕ ਹੈ, ਉਹਨੇ ਆਪਣੀ ਗੱਲ ਕਹਿ ਲਈ, ਪਰ ਅਗਲਿਆਂ ਨੇ ਜੇ ਨਾ ਉਜਾਗਰ ਕੀਤਾ ਤਾਂ ਤੁਹਾਡੀ ਸਰਕਾਰ ਨੇ ਤੁਹਾਡਾ ਪੱਖ ਪੂਰਨ ਦੀ ਬਜਾਏ ਤੁਹਾਡੇ ਤੁਰੰਤ ਕਾਰਵਾਈ ਕਰਦੇ ਲਾਈਨ ਹਾਜ਼ਰ ਕਰਕੇ ਵਿਭਾਗੀ ਜਾਂਚ ਕੀ ਸ਼ੁਰੂ ਕਰਤੀ। ਸੋ ਤੁਰੰਤ ਉਹ ਕਾਰਵਾਈ ਹੁੰਦੀ ਹੈ, ਜਿੰਨੀ ਮਰਜ਼ੀ ਚਿੱਠੀਆਂ ਦੇ ਲਓ ਕਿਸੇ ਦੇ ਖਿਲਾਫ ਤੁਸੀਂ। ਸਹੀ ਹੈ। ਸੋ ਇਸ ਲਈ ਇਹ ਸਾਰੇ ਪਹਿਲੂ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਹਰਦੀਪ ਨਿੱਜਰ ਵਾਲੇ ਮਾਮਲੇ ਤੋਂ ਲੈ ਕੇ ਬਾਕੀ ਸਾਰੇ ਮਾਮਲਿਆਂ ਦੇ ਵਿੱਚ ਜਿਹੜੀ ਇਹ ਪਹਿਰੇਦਾਰੀ ਕੀਤੀ ਜਾ ਰਹੀ ਹੈ ਕਿ ਜੀ ਹਥਿਆਰ ਵੀ ਬਰਾਮਦ ਹੋ ਰਹੇ ਨੇ, ਡਰੱਗ ਦਾ ਵੀ ਮਾਮਲਾ, ਇਹ ਸਾਰਾ ਕੁਛ ਹੈ। ਉਹਦੇ ਵਿੱਚ ਕੀ ਲਾਰੈਂਸ ਬਿਸ਼ਨੋਈ ਦੀ ਹਵਾਲਗੀ ਲੈ ਜਾਣਗੇ ਉਹ, ਕੀ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਨੂੰ ਫੜ ਲਿਆ ਜਾਊਗਾ, ਇੱਥੋਂ ਲੈ ਜਾਇਆ ਜਾਊਗਾ। ਸੋ ਇਹ ਸਾਰੀ ਕਾਰਵਾਈ ਇਹ ਤੋਂ ਪਹਿਲਾਂ ਵੀ ਇੱਕ ਬੰਦਾ ਉਧਰ ਸੜਕ ਹਾਦਸੇ ਦੇ ਵਿੱਚ ਮਤਲਬ ਕਿ ਹਾਦਸੇ ਦਾ ਅੰਜਾਮ ਦੇ ਕੇ ਭਾਰਤ ਭੱਜਿਆ ਸੀ, 20 ਸਾਲਾਂ ਬਾਅਦ ਅਮਰੀਕਾ ਲੈ ਗਿਆ ਸੀ ਲੰਬੀ ਲੜਾਈ ਲੜ ਕੇ। ਸਹੀ ਹੈ, ਬਿਲਕੁਲ। ਤੇ ਪਰ ਹੁਣ ਤਾਂ ਵਾਲੀ ਸਰਕਾਰ ਤਾਂ ਮੈਨੂੰ ਲੜਾਈ ਲੜਦੀ ਵੀ ਨਹੀਂ ਦਿਖਦੀ, ਪੈਰ ਲਾਉਂਦੀ ਵੀ ਨਹੀਂ ਦਿਖਦੀ। ਸੋ ਇਸ ਲਈ ਦੇਖਣ ਵਾਲੀ ਗੱਲ ਹੋਗੀ। ਬਾਕੀ ਆਉਂਦੇ ਸਮੇਂ ਚ ਮੈਨੂੰ ਲੱਗਦਾ ਇਹ ਕਾਰਵਾਈ ਹੋਰ ਵੱਧਦੀ ਦਿਖੇਗੀ, ਇਹਦੇ ਹੋਰ ਰਾਜ਼ ਹੋਰ ਖੁਲਾਸੇ ਜੇ ਸਾਹਮਣੇ ਆਉਣਗੇ। ਜੀ ਬਿਲਕੁਲ ਬਿਲਕੁਲ। ਦੇਖੋ ਇਹ ਤਾਂ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਚੱਕ ਲਿਆ, ਜਿੱਥੋਂ ਕਿਤੋਂ ਕੋਈ ਐਲੀਗੇਸ਼ਨ ਲੱਗਿਆ ਉੱਥੇ ਅਮਰੀਕਾ ਪਹੁੰਚਿਆ ਆਪਣੇ ਤਰੀਕੇ ਦੇ ਨਾਲ। ਫਿਰ ਦੇਖਦੇ ਹਾਂ ਭਾਰਤੀ ਸਰਕਾਰ ਦਾ ਇਸ ਮਸਲੇ ਤੇ ਕੀ ਰੁਖ ਹੁੰਦਾ। ਅਗਲੀ ਗੱਲ ਕਰੀਏ ਇਥਾਨੋਲ, ਜਿਵੇਂ ਲੋਕਾਂ ਨੂੰ ਬਾਣੀ ਪਾਈ ਫਿਰਦਾ, ਲੋਕਾਂ ਦੇ ਸਾਹ ਸੂਤੇ ਪਏ, ਉਵੇਂ ਕਹਿੰਦੇ ਹੁਣ ਮੋਬਾਈਲ ਰੀਚਾਰਜ ਵੀ 15% ਮਹਿੰਗਾ ਹੋਣ ਜਾ ਰਿਹਾ। ਪ੍ਰਵੀਨ ਜੀ, ਜਦੋਂ ਈਰਾਨ ਤੇ ਅਮਰੀਕਾ ਦੀ ਜੰਗ ਚੱਲ ਰਹੀ ਸੀ ਤਦ ਤੇਲ ਦੀ ਕਿੱਲਤ ਆਈ, ਗੈਸ ਦੀ ਕਿੱਲਤ ਆਈ। ਹਰਦੀਪ ਪੁਰੀ ਜੀ ਨੂੰ ਕੰਪਨੀਆਂ ਦੇ ਘਾਟੇ ਦਾ ਫਿਕਰ ਇੰਨਾ ਪਿਆ, ਨੀਂਦ ਉੱਡ ਗਈ ਉਹਨਾਂ ਦੀ। ਪ੍ਰੈਸ ਕਾਨਫਰੰਸਾਂ ਕਰਨ ਲੱਗ ਪਏ ਕਿ ਦੇਖੋ ਜੀ 17 ਰੁਪਏ ਪ੍ਰਤੀ ਲੀਟਰ ਘਾਟਾ ਪੈ ਰਿਹਾ ਜੀ, 18 ਰੁਪਏ ਪ੍ਰਤੀ ਲੀਟਰ ਘਾਟਾ ਪੈ ਰਿਹਾ ਜੀ, ਐਂ ਹੋ ਗਿਆ ਜੀ, ਬੜਾ ਹੋ ਹੱਲਾ, ਇੰਨੀ ਰਾਹਤ ਅਸੀਂ ਦੇਤੀ ਜੀ, ਲਓ ਇੰਨਾ ਤੁਸੀਂ ਬਹੁਤ ਚੱਕ ਲਓ ਜੀ, 70 ਰੁਪਏ ਵਧਾਤਾ ਜੀ। ਤੇ ਹੁਣ ਜਦੋਂ ਘਟਿਆ ਮੁੜ ਕੇ ਪੁਰਾਣੀ 60, 65, 70 ਵਾਲੀ ਸਥਿਤੀ ਚ ਆਇਆ, ਫਿਰ ਕਹਿੰਦੇ ਵੀ ਅਜੇ 3-4 ਮਹੀਨੇ ਰਾਹਤ ਨਹੀਂ, ਅਜੇ ਤਾਂ ਘਾਟਾ ਬਹੁਤਾ, ਜਦੋਂ ਕਿ ਹੁਣ 12-13 ਰੁਪਏ ਪ੍ਰਤੀ ਲੀਟਰ ਰੋਜ਼ ਦਾ ਪ੍ਰੋਫਿਟ ਕਹਿੰਦੇ ਕਮਾ ਰਹੀਆਂ ਨੇ ਕੰਪਨੀਆਂ। ਤੇ ਹੁਣ ਕਹਿੰਦੇ ਨਹੀਂ ਜੀ ਅਜੇ ਘਾਟਾ ਪੂਰਾ ਹੋਣ ਨੂੰ 3-4 ਮਹੀਨੇ ਲੱਗਣਗੇ, ਫਿਰ ਰਾਹਤ ਦੇਵਾਂਗੇ। ਅਜੇ 3-4 ਮਹੀਨੇ ਤਾਂ ਕੀ ਬੀਤਣੇ ਸੀ, 3-4 ਦਿਨੇ ਬੀਤੇ ਸੀ। ਗੱਲ ਕਹੀ ਨੂੰ ਕਿ ਉਧਰ ਮਾਹੌਲ ਤਣਾਅਪੂਰਨ ਫੇਰ ਹੋ ਗਿਆ ਅਮਰੀਕਾ ਈਰਾਨ ਦੇ ਵਿੱਚ ਜੀ, ਹੈ ਨਾ। ਉਹ ਫੇਰ ਜੰਗ ਵਾਲੀ ਸਥਿਤੀ ਬਣ ਗਈ, ਫੇਰ ਸੀਜ਼ਫਾਇਰ ਟੁੱਟ ਗਿਆ ਤੇ ਅਜਿਹੇ ਚ ਫੇਰ ਕੱਚੇ ਤੇਲ ਦੀਆਂ ਕੀਮਤਾਂ ਵਧਣ ਲੱਗ ਗਈਆਂ। ਹੁਣ ਫੇਰ ਕਹਿਣਗੇ ਜੀ ਹੁਣ ਤੁਰੰਤ ਕਿਤੇ ਮਹਿੰਗਾ ਨਾ ਕਰਨ ਵਾਲੀ ਸਥਿਤੀ ਵੱਲ ਨੂੰ ਆ ਜਾਣ, ਪਤਾ ਨਹੀਂ ਇਹਨਾਂ ਦਾ। ਲੋਕ ਇਸ ਮਸਲੇ ਨਾਲ ਤਾਂ 2-4 ਹੋ ਰਹੇ ਸੀ ਕਿ ਤੁਸੀਂ ਇਸ ਔਖੀ ਘੜੀ ਚ ਲੋਕਾਂ ਦੀ ਬਾਂਹ ਤਾਂ ਕੀ ਫੜਨੀ ਸੀ, ਤੁਸੀਂ ਕਹਿੰਦੇ ਇਲਾਜ ਚੱਕੋ ਜੀ। 15% ਤੱਕ ਟੈਲੀਕਾਮ ਕੰਪਨੀਆਂ ਮੋਬਾਈਲ ਰੀਚਾਰਜ ਤੇ ਇੰਟਰਨੈਟ ਦਾ ਖਰਚਾ ਵਧਾਉਣ ਜਾ ਰਹੀਆਂ। 12 ਤੋਂ 15% ਕਹਿੰਦੇ ਜੀ ਇਹ ਤੈਅ ਕਰ ਲਿਆ ਕਿ ਭਾਰਤੀ ਕੰਪਨੀਆਂ ਨੇ 12 ਤੋਂ 15% ਇਹਦੇ ਰੇਟ 'ਚ ਇਜ਼ਾਫਾ ਕਰਨਾ ਜੀ। ਆਧਾਰ ਕੀ ਦਿੱਤਾ ਜਾ ਰਿਹਾ ਕਿ 2G ਤੋਂ 4G 5G ਤੱਕ ਲੈ ਗਏ ਜੀ, ਇਸ ਲਈ ਖਰਚੇ ਵੱਧ ਗਏ। ਪ੍ਰਵੀਨ ਜੀ, ਇਕਨੋਮਿਕਸ ਦਾ ਇੱਕ ਨਿਯਮ ਹੈ ਕਿ ਬਾਜ਼ਾਰ ਦੇ ਵਿੱਚ ਜੇ ਇੱਕ ਅਧਿਕਾਰ ਹੋ ਜਾਵੇ ਤਾਂ ਮਨਮਰਜ਼ੀ ਚੱਲਦੀ ਆ ਜੀ। ਇਸ ਬਾਜ਼ਾਰ 'ਚ ਲਗਭਗ ਇੱਕ ਅਧਿਕਾਰ ਹੋ ਗਿਆ। ਵੈਸੇ ਤਾਂ ਭਾਰਤ ਦੇ ਵਿੱਚ ਇਸ ਸਮੇਂ 4 ਕੰਪਨੀਆਂ ਨੇ ਜਿਹੜੀਆਂ ਇਹ ਸਰਵਿਸ ਪ੍ਰੋਵਾਈਡ ਕਰਾਉਂਦੀਆਂ ਨੇ ਲੋਕਾਂ ਨੂੰ। ਉਹ ਚਾਹੇ ਮੋਬਾਈਲ ਵਾਲਾ ਇੰਟਰਨੈਟ ਮੋਬਾਈਲ ਹੋਵੇ, ਹੈ ਨਾ, ਨੈਟਵਰਕ, ਚਾਹੇ ਨੈਟ ਇੰਟਰਨੈਟ ਹੋਵੇ, ਚਾਹੇ ਬ੍ਰੌਡਕਾਸਟ ਹੋਵੇ, ਜੋ ਵੀ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਨਾ, ਬ੍ਰੌਡਬੈਂਡ ਹੋਵੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਟੈਲੀਕਾਮ ਨਾਲ ਜੁੜੀਆਂ ਨੇ ਉਹ 4 ਕੰਪਨੀਆਂ ਨੇ, ਜਿਸ 'ਚ ਇੱਕ ਤਾਂ ਰਿਲਾਇੰਸ ਜੀਓ ਹੈ ਪ੍ਰਾਈਵੇਟ ਕੰਪਨੀ, ਦੂਜੀ ਭਾਰਤੀ ਏਅਰਟੈਲ ਹੈ ਪ੍ਰਾਈਵੇਟ ਕੰਪਨੀ, ਤੀਜੀ ਵੋਡਾਫੋਨ ਆਈਡੀਆ ਹੁਣ ਇਕੱਠੀ ਹੋ ਗਈ, ਇਹ ਤੀਜੀ ਕੰਪਨੀ, ਤੇ ਚੌਥਾ BSNL। 3 ਪ੍ਰਾਈਵੇਟ ਕੰਪਨੀਆਂ, ਚੌਥੀ ਇੱਕ ਸਰਕਾਰੀ। ਚੌਥੀ ਸਰਕਾਰੀ ਹੋ ਕੇ ਵੀ ਸਰਕਾਰੀ ਨਹੀਂ ਹੈ,
ਉਹਨੇ ਅੱਗੇ ਕੰਟਰੈਕਟ ਪ੍ਰਾਈਵੇਟਾਂ ਨੂੰ ਦਿੱਤੇ ਹੋਏ ਤੇ ਆਪਣਾ ਮਿਆਰ ਇਸ ਕਦਰ ਲਿਆਂਦਾ ਕਿ ਲੋਕ ਆਪਣੇ ਆਪ ਹੀ ਪ੍ਰਾਈਵੇਟ ਕਨੀ ਚਲੇ ਜਾਣ। ਤੇ ਪ੍ਰਾਈਵੇਟ ਦੇ ਵਿੱਚੋਂ ਵੀ 3 ਕੰਪਨੀਆਂ ਦੇ ਬਾਵਜੂਦ ਵੀ 2 ਦੇ ਹੱਥ 'ਚ ਸਾਰਾ ਕੰਟਰੋਲ ਹੈ। ਸਹੀ ਹੈ। ਰਿਲਾਇੰਸ ਜੀਓ ਤੇ ਭਾਰਤੀ ਏਅਰਟੈਲ। ਤੇ ਜੀਓ ਕਿਹਦਾ ਸਾਰਿਆਂ ਨੂੰ ਪਤਾ ਹੈ ਜੀ, ਤੇ ਜੀਓ ਦੇ ਲਈ ਹੀ ਸਾਰਾ ਕੁਝ ਕੀਤਾ ਜਾਂਦਾ, ਇਹ ਵੀ ਸਭ ਨੂੰ ਪਤਾ ਹੈ। ਹੁਣ ਤੁਸੀਂ ਇੱਥੋਂ ਦਾ ਲਾ ਲਓ ਕਿ ਕੰਟਰੋਲ ਕਿਵੇਂ। BSNL ਕੋਲ ਗਾਹਕ 3 ਕਰੋੜ ਤੋਂ ਵੀ ਘੱਟ ਨੇ। 2 ਕਰੋੜ 75 ਲੱਖ ਦੇ ਕਰੀਬ ਗਾਹਕ ਨੇ ਉਹਦੇ ਕੋਲ। ਤੇ ਸਭ ਤੋਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜੇ ਸਭ ਤੋਂ ਥੱਲੇ ਆ ਕੋਈ ਤਾਂ ਵੋਡਾਫੋਨ ਆਈਡੀਆ। ਵੋਡਾਫੋਨ ਆਈਡੀਆ ਦੇ ਕੋਲ 13 ਕਰੋੜ ਦੇ ਕਰੀਬ 12 ਕਰੋੜ 92 ਲੱਖ ਦੇ ਕਰੀਬ ਗਾਹਕ ਨੇ। ਸਭ ਤੋਂ ਘੱਟ ਪ੍ਰਾਈਵੇਟ ਕੰਪਨੀ ਕੋਲ ਜਿਹਦੇ ਕੋਲ ਗਾਹਕ ਨੇ ਉਹਦੇ ਕੋਲ 13 ਕਰੋੜ ਨੇ ਤੇ ਸਰਕਾਰੀ ਕੰਪਨੀ ਦੇ ਕੋਲ ਸਿਰਫ 3.25 ਕਰੋੜ ਨੇ। ਪਹਿਲਾਂ ਤਾਂ ਇੱਥੇ ਹੀ ਫਰਕ ਦੇਖ ਲਓ ਕਿੱਡਾ। 2 ਕਰੋੜ 75 ਲੱਖ ਤੇ ਕਿਤੇ 12 ਕਰੋੜ 92 ਲੱਖ 13 ਕਰੋੜ ਦੇ ਕਰੀਬ। ਹੁਣ ਜਿਹੜੀਆਂ 2 ਕੰਪਨੀਆਂ ਦਾ ਲਗਭਗ ਏਕਾਧਿਕਾਰ ਹੈ ਇਸ ਬਾਜ਼ਾਰ ਦੇ ਵਿੱਚ, ਉਹਦੇ ਵਿੱਚ ਭਾਰਤੀ ਏਅਰਟੈਲ ਦੇ ਕੋਲ 37 ਕਰੋੜ 61 ਲੱਖ 37.5 ਕਰੋੜ ਤੋਂ ਵੱਧ ਕਸਟਮਰ ਨੇ ਤੇ ਜੀਓ ਦੇ ਕੋਲ 53 ਕਰੋੜ ਕਸਟਮਰ ਨੇ। ਸਹੀ ਹੈ। 52 ਕਰੋੜ 96 ਲੱਖ। ਇੱਥੋਂ ਦਾ ਲਾ ਲਓ ਕਿ ਇਹ ਵੀ ਕਿੰਨਾ ਫਰਕ ਹੈ ਪਹਿਲੇ ਔਰ ਦੂਜੇ ਨੰਬਰ। ਸੋ ਇਸ ਲਈ ਜਦੋਂ ਇਹਨਾਂ ਨੂੰ ਪਤਾ ਹੈ ਕਿ ਲਗਭਗ ਸਾਡਾ 2 ਕੰਪਨੀਆਂ ਦਾ ਕੰਟਰੋਲ ਹੈ ਤੇ ਉਹ ਜੋ ਰੇਟ ਵਧਾਉਣਗੀਆਂ ਫਿਰ ਦੂਜਿਆਂ ਨੂੰ ਮੰਨਣਾ ਪਊਗਾ, ਡੰਡੇ ਨਾਲ ਮਨਾਉਣਗੇ ਕਿ ਇਸੇ ਰੇਟ ਤੇ ਚੱਲੋ ਸਾਰਾ ਕੁਝ। ਸਹੀ ਹੈ। ਸੋ ਇਸ ਲਈ ਉਹਨਾਂ ਨੇ ਤੈਅ ਕਰ ਲਿਆ ਜੀ ਕਿ 12 ਤੋਂ 15% ਅਸੀਂ ਸਿੱਧਾ ਇਜ਼ਾਫਾ ਕਰਨਾ ਹੈ ਤੇ ਮੋਟੀ ਕਮਾਈ ਕਰਨੀ ਹੈ। ਇਹਦੇ ਬਾਵਜੂਦ ਵੀ ਰਿਪੋਰਟ ਇਹ ਦੱਸਦੀ ਹੈ ਕਿ ਹੋਰ ਮਤਲਬ ਕਿ ਇਜ਼ਾਫਾ ਹੋਊਗਾ ਇਹਨਾਂ ਦੇ ਜਿਹੜੇ 70 ਲੱਖ ਦੇ ਕਰੀਬ ਰਿਲਾਇੰਸ ਦੇ ਗਾਹਕ ਹੋਰ ਵੱਧ ਜਾਣਗੇ ਇਹਦੇ ਨਾਲ। ਠੀਕ ਹੈ। ਮਤਲਬ ਨਵੇਂ ਜਿਹੜੇ ਇਹਦੇ ਵਿੱਚ ਸ਼ਾਮਲ ਹੋਣ ਦੀ ਐਵਰੇਜ ਹੈ ਹੋਰ 70 ਲੱਖ ਗਾਹਕ ਇੱਧਰ ਆਉਣਗੇ। ਹੁਣ ਉਹ ਦੂਆਂ ਟੁੱਟ ਕੇ ਆਉਂਦੇ ਨੇ, ਨਵੇਂ ਆਉਂਦੇ ਨੇ, ਕਿੱਥੋਂ ਆਉਂਦੇ ਨੇ, ਇਹ ਆંકੜਾ ਕਿਵੇਂ ਆਇਆ ਇਹ ਆਪਣੇ ਸਵਾਲ ਹੈ। ਉਹ ਕਹਿੰਦੇ ਕਿ ਮਹਿੰਗਾਈ ਵੀ ਵਧਣੀ ਹੈ ਤੇ ਗਾਹਕ ਵੀ ਵਧਣਾ ਤੇ ਪਰ ਸਰਕਾਰਾਂ ਦਾ ਕੋਈ ਕੰਟਰੋਲ ਹੀ ਨਹੀਂ ਜੀ। ਮਤਲਬ ਹੁਣ ਇਹਨਾਂ ਦੀ ਕਿਹੜਾ ਫਸਲ ਹੈ ਕਿ MSP ਸਰਕਾਰ ਤੈਅ ਕਰੂਗੀ, ਤਾਂ ਆਪਣੀ ਮਰਜ਼ੀ ਦੇ ਮਾਲਕ ਨੇ ਨਾ। ਜੀ ਇਹ ਆਪਣੇ ਰੇਟ ਆਪ ਤੈਅ ਕਰ ਸਕਦੇ ਆ ਹੈ ਨਾ, ਇਹ ਫੈਸਲਾ ਆਪਣਾ ਆਪ ਲੈ ਸਕਦੇ ਆ। ਤੇ ਕਿਸਾਨਾਂ ਵਾਲੇ ਤੇ 20 ਰੁਪਏ 30 ਰੁਪਏ ਵਧਾ ਕੇ ਕਹਿੰਦੇ ਨੇ ਮਹਿੰਗਾਈ ਬਹੁਤ ਵੱਧ ਗਈ ਜੀ। ਉੱਥੇ ਵੀ ਵਧਾਉਣੇ ਵੀ ਆਪਨੇ, ਤੁਸੀਂ ਉਹਨਾਂ ਦੀ ਲਾਗਤ ਦੇ ਹਿਸਾਬ ਨਾਲ ਵੀ ਨਹੀਂ ਵਧਾਉਣਾ। ਮਜ਼ਦੂਰ ਦੀ ਦਿਹਾੜੀ ਉਸ ਲਾਗਤ ਦੇ ਹਿਸਾਬ ਨਾਲ ਵੀ ਨਹੀਂ ਵਧਾਉਣੀ ਜੋ ਉਹਦਾ ਖਰਚਾ। ਪਹਿਲਾਂ ਇੱਥੋਂ ਹੀ ਚੱਲਿਆ ਸੀ ਨਾ ਸਿਸਟਮ ਵੀ ਫ੍ਰੀ ਨੇ ਇੰਟਰਨੈਟ ਦੇਣ ਦਾ, ਵੀ ਕਿਹੜਾ ਇੱਕ ਵਾਰੀ ਮਾਰਕੀਟ ਦੇ ਉੱਤੇ ਪੂਰਾ ਕਬਜ਼ਾ ਕਰ ਲਈਏ। ਬਾਅਦ ਦੇ ਵਿੱਚ ਇਹ ਤੁਸੀਂ ਕਿੰਨੀ ਵਾਰੀ ਤਾਂ ਦੱਸਿਆ ਹਿਮਾਚਲ ਦੇ ਸੇਬ ਉਤਪਾਦਕਾਂ ਦੇ ਨਾਲ, ਜਿਹੜੇ ਸੇਬ ਦੇ ਕਿਸਾਨ ਨੇ ਉਹਨਾਂ ਨਾਲ ਆਈ ਹੋਈ ਹੈ। ਪਹਿਲਾਂ ਉਹਨਾਂ ਨੂੰ ਰੇਟ ਵੱਧ ਦਿੱਤੇ ਗਏ, ਜਦੋਂ ਉਹਨਾਂ ਨੂੰ ਰੇਟ ਵੱਧ ਦਿੱਤੇ ਗਏ ਉਹਨਾਂ ਨੇ ਆਖਿਆ ਮੰਡੀ ਜਾਵੇ ਢੱਠੇ ਖੂਹ 'ਚ ਅਸੀਂ ਕੀ ਲੈਣਾ। ਬਾਅਦ ਦੇ ਵਿੱਚ ਹੁਣ ਪਿੱਟਦੇ ਫਿਰਦੇ ਆ। ਇਹੀ ਹੁਣ ਮੋਬਾਈਲ ਸਿਮਾਂ ਜਿਹੜੇ ਫ੍ਰੀ ਦਾ ਇੰਟਰਨੈਟ ਯੂਜ਼ ਕਰਦੇ ਸੀ ਉਹਨਾਂ ਦੀ ਗਾਜ ਡਿੱਗਣੀ ਹੈ। ਹੌਲੀ ਹੌਲੀ ਜਿਹੜੀਆਂ ਗੱਲਾਂ ਆਪਾਂ 2020 ਦੇ ਵਿੱਚ ਕਰਦੇ ਹੁੰਦੇ ਸੀ ਵੀ ਇਹਨਾਂ ਦਾ ਜਿਹੜਾ ਪਲਾਨ ਆ ਉਹ ਲੋਕਾਂ ਨੂੰ ਬੇਜ਼ਮੀਨੇ ਬਣਾਉਣ ਦਾ, ਉਹ ਗੱਲਾਂ ਸੱਚ ਹੁੰਦੀਆਂ ਜਾ ਰਹੀਆਂ ਨੇ। ਉਧਰ ਨਹੀਂ ਜਾ ਰਿਹਾ ਜੀ। ਬਿਲਕੁਲ ਜੀ। ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।